The BJP always discriminates against Punjab and takes anti-Punjab decisions. Today's budget is anti-Punjab and anti-farmer. ਇਹ ਉਹ ਨੇ ਜਿਹੜੇ ਤਿਰੰਗੇ 'ਚ ਲਿਪਟੇ ਹੋਏ ਨੇ ਬਿਲਕੁਲ ਕੇਜਰੀਵਾਲ ਦੇ ਗੁਣ ਗਾਇਨ ਕਰਨ ਵਾਲੇ। ਜੇ ਇਹਨਾਂ ਨੂੰ ਨਜ਼ਰ ਆਇਆ ਵੀ ਪੰਜਾਬ ਦੇ ਨੂੰ ਦੇਣਾ ਤਾਂ ਕੀ ਹੈ 36% ਜਿਹੜਾ ਉਹ ਸਬਸਿਡੀ ਵੀ ਖਤਮ ਕਰ ਦਿੱਤੀ ਹੈ ਫਰਟੀਲਾਈਜ਼ਰ ਦੇ ਉੱਤੇ ਤੇ ਐਂਟੀ ਪੰਜਾਬ ਔਰ ਐਂਟੀ ਫਲਾਣਾ ਕਰ ਰਹੇ ਨੇ। ਕਿੰਨੀ ਕੁ ਦੇਰ ਇਹ ਤਾਂ ਇੱਕ ਆਪਣੇ ਢੰਗ ਦੇ ਨਾਲ ਇੱਕ ਵਕਤੀ ਜਿਹੀ ਗੱਲ ਹੈ। ਇਹਨਾਂ ਨੇ ਕੁਰਸੀਆਂ ਨੂੰ ਵੀ ਚੰਬੜੇ ਰਹਿਣਾ ਜੀ, ਉਹਦਾ ਹੱਲ ਵੀ ਕੋਈ ਨਹੀਂ। ਡਾਕਟਰ ਚੌਹਾਨ ਨੇ ਤਾਂ ਉਹਦਾ ਹੱਲ ਲੱਭ ਲਿਆ ਔਰ ਉਹਨਾਂ ਨੇ ਇਹ ਦੇਖ ਲਿਆ 1969 'ਚ ਕਿ ਵੀ ਇਹਦੇ 'ਚੋਂ ਕੁਛ ਨਹੀਂ ਨਿਕਲਣਾ ਔਰ ਇਵੈਂਚੁਅਲੀ ਉਹਨਾਂ ਨੇ ਖਾਲਿਸਤਾਨ ਦਾ ਨਾਅਰਾ ਦਿੱਤਾ। 1969 ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਪੰਜਾਬ ਦਾ ਵਿੱਤ ਮੰਤਰੀ ਡਾਕਟਰ ਚੌਹਾਨ ਕਹਿੰਦੇ ਨੇ ਕਿ ਵੀ ਮੈਂ ਉਦੋਂ ਇਹ ਰਿਅਲਾਈਜ਼ ਕੀਤਾ ਵੀ ਇਹ ਤਾਂ ਪੰਜਾਬ ਨੂੰ ਬੜੀ ਤਰ੍ਹਾਂ ਬੁਰੀ ਤਰ੍ਹਾਂ ਲੁੱਟ-ਕੁੱਟ ਰਹੇ ਨੇ ਔਰ ਇਹ ਸਿੱਖਾਂ ਦਾ ਇਸ 'ਚੋਂ ਪੰਜਾਬ ਦਾ ਸਾਡਾ ਕੋਈ ਹਾਲ ਨਹੀਂ ਰਹਿਣਾ। ਅਮਰੀਕਾ 'ਚ ਆਏ ਉਸ ਪੀਰੀਅਡ 'ਚ ਔਰ ਉਦੋਂ ਦੀ ਨਿਊਯਾਰਕ ਟਾਈਮਜ਼ ਦੇ ਵਿੱਚ ਕੁਆਰਟਰ ਪੇਜ ਐਡ ਜਿਹੜੀ ਹੈ ਉਹ ਲੱਗੀ ਹੋਈ ਚੌਹਾਨ ਦੇ ਨਾਂ ਥੱਲੇ, ਜਿਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਸਾਡੇ ਕੋਲ ਹੱਲ ਨਹੀਂ ਹੈ। ਜਿਹੜੇ ਇਹ ਗੱਲ ਅੱਜ ਵੀ ਖਾਲਿਸਤਾਨ ਦੇ ਉੱਤੇ ਆਰਗੂ ਕਰਦੇ ਨੇ ਕਿ ਜੀ ਇੰਨੀਆਂ ਨਸਲਕੁਸ਼ੀਆਂ ਇੱਕ ਤੋਂ ਬਾਅਦ ਇੱਕ ਅਸੀਂ ਕਰਵਾ ਲਈ, ਕਿੰਨੇ ਮਾਰੇ ਲੱਖਾਂ 'ਚ ਉਹਨਾਂ ਦੀਆਂ ਕੋਈ ਗਿਣਤੀਆਂ ਨਹੀਂ ਨੇ। ਤੇ ਜੇ ਅੱਜ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਜਦੋਂ 1971 'ਚ ਚੌਹਾਨ ਨੇ ਆ ਕੇ ਬਾਹਰ ਜਗਜੀਤ ਸਿੰਘ ਚੌਹਾਨ ਨੇ ਗੱਲ ਕੀਤੀ ਹੋਏਗੀ ਕਿਹੜੇ ਬਾਹਰ ਹੋਣਗੇ। ਇੱਕ ਹਿੱਸਾ ਸਿੱਖਾਂ ਦਾ ਚੌਹਾਨ ਨੂੰ ਰਾਹ ਦੇ ਨਾਲ ਹੀ ਜੋੜਦਾ ਰਿਹਾ ਕਿ ਜੀ ਏਜੰਸੀਆਂ ਨੇ ਭੇਜਿਆ, ਏਜੰਸੀਆਂ ਨੇ ਇਹ ਕੀਤਾ। ਇੱਕ ਜਿਹੜਾ ਉਹਨਾਂ ਦੀਆਂ ਕੁਝ ਹੋਰ ਗੱਲਾਂ ਪਸੰਦ ਨਹੀਂ ਸੀ, ਥੋੜ੍ਹਾ ਬਹੁਤ ਉਹਨਾਂ 'ਚ ਸਟੰਟ ਐਲੀਮੈਂਟ ਤਾਂ ਸੀ। ਇਹ ਤਾਂ ਉਹਨਾਂ ਨੂੰ ਇਹ ਪਤਾ ਸੀ ਵੀ ਮੀਡੀਆ 'ਚ ਕਿਵੇਂ ਰਹਿਣਾ, ਬਟ ਉਹ ਹਮੇਸ਼ਾ ਮੀਡੀਆ 'ਚ ਵੀ ਰਹੇ, ਕਲੈਰਿਟੀ ਆਫ ਥਾਟ ਵੀ ਸੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਨਵੇਂ ਸਾਲ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਹੈ, ਜਿਸ ਵਿੱਚ ਬਿਹਾਰ ਤੇ ਆਂਧਰਾ ਪ੍ਰਦੇਸ਼ ਸਮੇਤ ਹਿੰਦੂਤਵੀ ਰਾਜਾਂ ਨੂੰ ਨਵਾਜਿਆ ਗਿਆ ਹੈ, ਪਰ ਪੰਜਾਬ ਦੇ ਜਿਹੜੇ ਪੱਲੇ ਹੈ ਕੁਝ ਨਹੀਂ ਪਾਇਆ ਗਿਆ। ਸੋ 1970ਵਿਆਂ ਦੇ ਦੌਰ ਤੇ ਜਿਹੜੇ ਖਾਲਿਸਤਾਨੀ ਲੀਡਰ ਡਾਕਟਰ ਜਗਜੀਤ ਸਿੰਘ ਚੌਹਾਨ ਨੇ 1980ਵਿਆਂ ਵਿੱਚ ਲੰਡਨ ਵਿੱਚ ਦਿੱਤੇ ਇੱਕ ਅੰਗਰੇਜ਼ੀ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ 1969 ਵਿੱਚ ਪੰਜਾਬ ਦੇ ਵਿੱਤ ਮੰਤਰੀ ਸਨ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਨੂੰ ਲੁੱਟਿਆ ਪੁੱਟਿਆ ਜਾ ਰਿਹਾ ਹੈ, ਸੋ ਇਸ 'ਚੋਂ ਹੀ ਇਸ ਨਤੀਜੇ ਤੇ ਪਹੁੰਚ ਕੇ ਖਾਲਿਸਤਾਨ ਬਣਾਏ ਬਿਨਾਂ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਹੋ ਸਕਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਏ, ਜਿਨ੍ਹਾਂ ਨੇ ਅੱਜ ਦਾ ਸਾਡਾ ਥੰਬਨੇਲ ਪਿਕਚਰ ਵੀ ਦੇਖੀ। ਉਹਨਾਂ ਨੂੰ ਹੈਰਾਨੀ ਹੋਏਗੀ ਕਿ ਇੱਕ ਪਾਸੇ ਸੀਤਾਰਮਨ ਜਿਹੜੀ ਫਾਈਨੈਂਸ ਮਿਨਿਸਟਰ ਹੈ, ਜਿਹਨੇ 7ਵਾਂ ਬਜਟ ਪੇਸ਼ ਕੀਤਾ ਹੈ ਔਰ ਭਾਰਤ ਦੇ ਵਿੱਚ ਮੁਰਾਰਜੀ ਦੇਸਾਈ ਲੰਮਾ ਵਕਤ ਫਾਈਨੈਂਸ ਮਿਨਿਸਟਰ ਰਿਹਾ, ਉਸ ਤੋਂ ਬਾਅਦ ਇਹ ਸ਼ਾਇਦ ਬਣੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਵਾਰ ਜਿਹਨੇ ਬਜਟ ਪੇਸ਼ ਕੀਤਾ। ਤੇ ਉਹਦੇ ਨਾਲ ਜਿਹੜੀ ਹੈ ਡਾਕਟਰ ਜਗਜੀਤ ਸਿੰਘ ਚੌਹਾਨ। ਹੁਣ ਬਹੁਤ ਸਾਰੇ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਬਾਰੇ ਸੁਣਦੇ ਨੇ ਜਾਂ ਦੇਖਦੇ ਨੇ, ਕਿਉਂਕਿ ਨਵੀਂ ਜਨਰੇਸ਼ਨ ਲਈ ਤਾਂ ਉਹ ਬਿਲਕੁਲ ਜਿਹੜਾ ਉਹ ਨਵਾਂ ਨਾਂ ਹੈ, ਲੇਕਿਨ ਅਸੀਂ ਜਦੋਂ 80ਵਿਆਂ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ ਦੇ ਨਾਲ ਜੁੜੇ, ਖਾਸ ਤੌਰ 'ਤੇ ਜੂਨ 84 ਤੋਂ ਬਾਅਦ ਹੀ ਸਮੁੱਚੇ ਪੰਥ ਨੇ ਸੰਤ ਭਿੰਡਰਾਂ ਵਾਲਿਆਂ ਦੇ ਇਹਨਾਂ ਲਫ਼ਜ਼ਾਂ 'ਤੇ ਪਹਿਰਾ ਦਿੰਦੇ ਆ ਕਿ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ 5 ਮੈਂਬਰੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਉਹਨਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ। ਪਰ ਖਾਲਿਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਇਕੱਲਾ ਇਹੀ ਨਹੀਂ ਵੀ ਅਸੀਂ 175 ਵਰ੍ਹੇ ਪਹਿਲਾਂ ਜਦੋਂ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਸ ਤੋਂ ਬਾਅਦ ਆਵਾਜ਼ ਉੱਠੀ ਭਾਈ ਮਹਾਰਾਜ ਸਿੰਘ ਦਾ, ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਜਿਹੜਾ ਪਹਿਲਾ ਰੈਬੈਲੀਅਨ ਸੀ ਖਾਲਸਾ ਰਾਜ ਵਾਪਸ ਲੈਣ ਦੇ ਲਈ। ਪਰ ਉਸ ਤੋਂ ਬਾਅਦ ਤਾਂ ਜਿੰਨੀਆਂ ਲਹਿਰਾਂ, ਉਹ ਕੂਕਾ ਲਹਿਰ, ਗਦਰ ਲਹਿਰ ਜਾਂ
ਅਕਾਲੀ ਲਹਿਰ ਵੀ ਆਪਣੀ ਆਈਡੈਂਟੀਟੀ ਵੱਲ ਤੁਰੀ, ਪਰ ਅਲਟੀਮੇਟਲੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ 'ਚ ਪਈ। ਔਰ ਇਹ ਸਾਰੇ ਭਗਤ ਸਿੰਘ ਔਰ ਜਿਹੜੀ ਇਹ ਸਾਰੀ ਮੂਵਮੈਂਟ ਵੀ ਭਾਰਤੀ ਰਾਸ਼ਟਰੀਵਾਦ ਦੇ ਖਾਤੇ 'ਚ ਹੀ ਪਈ ਜੀ। ਪਰ ਇਸ ਸਭ ਤੋਂ ਬਾਅਦ 1947 ਦੇ ਦੌਰ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਕੱਲੀਆਂ ਆਵਾਜ਼ਾਂ ਜ਼ਰੂਰ ਸੀ। ਜਿਹੜਾ ਜਦੋਂ ਇਸ ਕਹਾਣੀ ਨੂੰ ਵੀ ਦੁਹਰਾਇਆ ਜਾਂਦਾ ਹੈ ਕਿ ਭਾਈ ਕਿਵੇਂ ਸਿੱਖ ਤੀਸਰੀ ਧਿਰ ਸੀ, ਉਹਨਾਂ ਨੂੰ ਇਨਵੀਟੇਸ਼ਨ ਸੀ ਰਾਊਂਡ ਟੇਬਲ ਕਾਨਫਰੰਸਿਸ ਦੇ ਉੱਤੇ, ਸਾਡਾ ਸੈਪਰੇਟ ਇਲੈਕਟੋਰੇਟ ਸੀ, ਆਫਰ ਅੰਗਰੇਜ਼ਾਂ ਦੀ ਵੀ ਸੀ ਜਿਹਦੇ ਸਰਦਾਰ ਕਪੂਰ ਸਿੰਘ ਖੁਦ ਸਾਖੀ ਨੇ, ਐਵੀਡੈਂਸ ਨੇ, ਸਾਖੀ ਮਤਲਬ ਵਿਟਨੈਸ ਹੁੰਦਾ ਹੈ, ਐਵੀਡੈਂਸ ਹੁੰਦਾ ਹੈ, ਸ਼ਹਾਦਤ ਹੁੰਦਾ ਹੈ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜਾ ਹੈ ਉਹ ਵਿਦਨ ਸਬ ਨੇਸ਼ਨ ਵਾਲਾ ਕਾਨਸੈਪਟ ਨੂੰ ਜਿਹੜਾ ਹੈ ਉਹ ਕਿਹਾ ਕਿ ਭਾਈ ਇਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਪਰ ਉਹ ਇੱਕ ਵੱਖਰੀ ਕਹਾਣੀ ਹੈ ਕਿ वो वक्त भी देखा तारीख की घड़ियों ने जब लम्हों ने खता की सदियों ने सज़ा पाई। बेशक सिख नुमाइंदियां ने भारती कॉन्स्टिट्यूशन ਨੂੰ ਨਹੀਂ ਮੰਨਿਆ, ਪਰ ਫਿਰ ਵੀ ਉਹਦੇ ਵਿੱਚ ਹੀ ਵੜ ਕੇ ਜਿਹੜੇ ਨੇ ਉਹ ਨਾ ਮੰਨਣ ਵਾਲੇ ਜਿਹੜੇ ਸੀ, ਜਿਨ੍ਹਾਂ ਦਸਤਖਤ ਨਹੀਂ ਸੀ ਕੀਤੇ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਬਾਅਦ ਦੇ ਵਿੱਚ ਸਪੀਕਰ ਵੀ ਬਣੇ ਇੰਡੀਅਨ ਪਾਰਲੀਮੈਂਟ ਦੇ, ਉਹ ਪਾਰਟ ਚੱਲਦਾ ਰਿਹਾ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਡਾਕਟਰ ਅੰਬੇਦਕਰ ਨੇ ਜਿਹੜਾ ਇਹ ਸੁਜੈਸਟ ਕੀਤਾ ਕਿ ਭਾਈ ਹੁਣ ਇਹ ਅਲੱਗ ਮੁਲਕ ਵਾਲੀ ਤੁਹਾਡੀ ਸਟਰਗਲ ਨਹੀਂ ਚੱਲਣੀ, ਵੀ ਮਾਸਟਰ ਤਾਰਾ ਸਿੰਘ ਨੂੰ ਜਾਂ ਉਸ ਵੇਲੇ ਦੀ ਲੀਡਰਸ਼ਿਪ ਨੂੰ ਕਿਹਾ, ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਜ਼ਬਾਨ ਦੇ ਆਧਾਰ ਦੇ ਉੱਤੇ ਲੈਂਗੁਏਜ ਜਿਹੜੀ ਹੈ ਡਿਮਾਰਕੇਸ਼ਨ ਹੋਣੀ ਹੈ ਤੇ ਪੰਜਾਬੀ ਦੀ ਗੱਲ ਕਰੋ, ਉਹਦੇ ਥੱਲੇ ਤੁਹਾਨੂੰ ਸਿੱਖ ਮੈਜੋਰਿਟੀ ਏਰੀਆ ਮਿਲੇਗਾ। ਸੋ ਇਹ ਕਿੰਨੇ ਠੀਕ ਹੈ ਕਿੰਨਾ ਕੁ ਨਹੀਂ, ਪਰ ਇਸ ਨੂੰ ਮੈਂ ਦੇਖ ਰਿਹਾ ਸੀ ਕਿ ਪਿਛਲੇ ਦਿਨਾਂ 'ਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਉਹਨਾਂ ਨੇ ਵੀ ਆਪਣੇ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹੈ ਉਹ ਕੋਟ ਕੀਤਾ ਹੈ ਇਸ ਗੱਲ ਨੂੰ ਜੀ। ਪਰ ਅਸੀਂ ਜਦੋਂ 1969 ਤੋਂ ਬਾਅਦ 1971 ਤੱਕ ਦੇਖਦੇ ਹਾਂ ਜਿਹੜਾ ਪੀਰੀਅਡ, ਕਿਉਂਕਿ ਅੱਜ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਜ਼ਿਕਰ ਅਸੀਂ ਇੱਕ ਖਾਸ ਅੰਦਾਜ਼ ਦੇ ਵਿੱਚ ਵੀ ਕਰ ਰਹੇ ਹਾਂ ਕਿਉਂਕਿ ਇੰਡੀਅਨ ਬਜਟ ਦੇ ਨਾਲ ਵੀ ਉਸ ਦਾ ਤਾਲੁਕ ਹੈ। ਬਹੁਤ ਸਾਰਿਆਂ ਨੂੰ ਜਿਹੜੇ ਨੇ ਜਦੋਂ ਡਾਕਟਰ ਚੌਹਾਨ ਜਦੋਂ 80s ਦੇ ਵਿੱਚ ਉਹਨਾਂ ਦੀ ਪੋਪੂਲੈਰਿਟੀ ਹੋਈ, ਜਦੋਂ ਖਾਲਿਸਤਾਨ ਦੀ ਮੂਵਮੈਂਟ ਸੱਚਮੁੱਚ ਬਣੀ, ਤੇ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਵੀ ਕਿਸੇ ਵੇਲੇ 1969 ਦੇ ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਟਾਂਡਾ ਉੜਮੜ ਹਲਕੇ ਤੋਂ MLA ਬਣੇ ਸੀ ਔਰ ਉਸ ਪੀਰੀਅਡ 'ਚ ਆਜ਼ਾਦ MLA ਉਹ ਜਿੱਤੇ ਸੀ। ਉਦੋਂ ਪੰਜਾਬ ਅਸੈਂਬਲੀ ਦੇ 104 MLA ਹੁੰਦੇ ਸੀ, ਹੁਣ 117 MLA ਨੇ। ਔਰ ਉਹ ਜਿਹੜੀ ਸਰਕਾਰਾਂ ਦੋ ਵਾਰ ਜਸਟਿਸ ਗੁਰਨਾਮ ਸਿੰਘ, ਪਹਿਲਾ ਚੀਫ ਮਿਨਿਸਟਰ ਤਾਂ ਗੁਰਨਾਮ ਸਿੰਘ ਸੀ, ਹਾਲਾਂ ਜੇ ਇਹ ਕਹਿਣਾ ਹੋਏ ਕਿ ਪੰਜਾਬੀ ਸੂਬੇ ਦਾ ਪਹਿਲਾ ਚੀਫ ਮਿਨਿਸਟਰ ਜਦੋਂ ਅਜੇ ਇਲੈਕਸ਼ਨਾਂ ਨਹੀਂ ਸੀ ਹੋਈਆਂ, ਇਲੈਕਸ਼ਨ ਤੋਂ ਜਦੋਂ ਰੀਆਰਗੇਨਾਈਜੇਸ਼ਨ ਐਕਟ ਪਾਸ ਹੋਇਆ ਔਰ 1967 ਦੇ ਵਿੱਚ ਇਲੈਕਸ਼ਨਾਂ 'ਚ ਜਾਣ ਤੱਕ ਜਿਹੜਾ ਬਰੀਫ ਟਾਈਮ ਪਹਿਲਾ ਚੀਫ ਮਿਨਿਸਟਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀ। ਹਾਲਾਂ ਜਦੋਂ ਪਹਿਲੀਆਂ ਚੋਣਾਂ 1977 ਦੇ ਵਿੱਚ ਹੋਈਆਂ, ਗੁਰਮੁਖ ਸਿੰਘ ਮੁਸਾਫਰ ਵੀ ਅੰਮ੍ਰਿਤਸਰ ਤੋਂ ਚੋਣ ਲੜੇ, ਉਹ ਹਾਰ ਗਏ ਸੀ। ਔਰ 104 ਮੈਂਬਰੀ ਹਾਊਸ ਦੇ ਵਿੱਚ ਜਿਹੜੀ ਪਹਿਲੀ ਕੈਬਨਿਟ ਬਣੀ ਉਹਦੇ 'ਚ 24 MLA ਸੰਤ ਫਤਿਹ ਸਿੰਘ ਅਕਾਲੀ ਦਲ ਦੇ, 2 ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ, ਜਿਨ੍ਹਾਂ 'ਚ ਸਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੋਗਿੰਦਰ ਸਿੰਘ ਮਾਨ ਇਹ ਸਰਹੰਦ ਤੋਂ ਸਨ ਔਰ ਪਟਿਆਲੇ ਤੋਂ ਸਰਦਾਰਾ ਸਿੰਘ ਕੋਹਲੀ, ਇਹ 2 MLA ਮਾਸਟਰ ਅਕਾਲੀ ਦਲ ਦੇ ਸੀ। 7 BJP, ਉਦੋਂ BJP ਨਹੀਂ ਸੀ, ਭਾਰਤੀ ਜਨ ਸੰਘ ਸੀ, 7 ਕਮਿਊਨਿਸਟਾਂ ਦੇ, ਸਤਪਾਲ ਡਾਂਗ ਐਂਡ ਕੰਪਨੀ, ਇੱਕ ਅੱਧਾ ਰਿਪਬਲਿਕਨ ਪਾਰਟੀ ਪਿਆਰਾ ਰਾਮ ਧੰਨੋਵਾਲੀ ਤੇ 6-7 ਆਜ਼ਾਦ, ਜਿਨ੍ਹਾਂ ਚੋਂ ਇੱਕ ਜਲੰਧਰ ਛਾਉਣੀ, ਜਲੰਧਰ ਵੈਸਟ ਸ਼ਾਇਦ ਹਲਕਾ ਹੈ ਉਹ, ਜਾਂ ਜਲੰਧਰ ਸਾਊਥ, ਉੱਥੋਂ ਰਜਿੰਦਰ ਸਿੰਘ ਸਪੈਰੋ MLA, 7 ਆਜ਼ਾਦ MLA ਸੀ। ਔਰ ਕਾਂਗਰਸ ਦੇ 44-45 MLA ਬਣੇ ਸੀ। ਲੇਕਿਨ ਇਹ ਜਿਹੜੇ ਸਪਲਿੰਟਰ ਗਰੁੱਪ ਸੀ, ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਉਹ ਪਹਿਲੀ ਸਰਕਾਰ ਬਣਾਈ। ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਰਜਿੰਦਰ ਸਿੰਘ ਸਪੈਰੋ ਵੀ ਮਿਨਿਸਟਰ ਬਣਿਆ ਸੀ। ਫਿਰ ਜਦੋਂ ਦੂਸਰੀ ਵਾਰ ਉਹ ਵੀ ਸਰਕਾਰ ਇੰਦਰਾ ਗਾਂਧੀ ਨੇ ਚੱਲਣ ਨਹੀਂ ਦਿੱਤੀ, ਥੋੜ੍ਹੀ ਦੇਰ ਬਾਅਦ ਤੋੜ ਦਿੱਤੀ, ਫਿਰ ਦੂਜੀ ਵਾਰੀ ਬਣਿਆ। ਫਿਰ ਲਛਮਣ ਸਿੰਘ ਗਿੱਲ ਜਿਹੜਾ ਹੈ ਉਹ ਐਜੂਕੇਸ਼ਨ ਮਿਨਿਸਟਰ ਸੀ ਜਸਟਿਸ ਗੁਰਨਾਮ ਸਿੰਘ ਦਾ, ਔਰ ਉਹਨੇ ਜਸਟਿਸ ਗੁਰਨਾਮ ਸਿੰਘ ਨੂੰ ਉਹ ਵੀ ਇੱਕ ਆਯਾਸ਼ ਕਿਸਮ ਦਾ ਆਪਣਾ ਚੀਫ ਮਿਨਿਸਟਰ ਹੀ ਕਰ ਰਿਹਾ ਸੀ।
ਤੇ ਉਹਨੇ ਉਹਨੂੰ ਕਿਹਾ ਕਿ ਵੀ ਦੇਖੋ ਪੰਜਾਬੀ ਸੂਬਾ ਤਾਂ ਬਣਿਆ ਹੈ ਪੰਜਾਬੀ ਜ਼ਬਾਨ ਨੂੰ ਕਰਨ ਲਈ, ਵੀ ਇਹਨੂੰ ਲਾਗੂ ਕਰੋ। ਲੇਕਿਨ ਉਹ ਕਿਉਂਕਿ ਭਾਰਤੀ ਜਨਸੰਘ ਇਸ ਨੂੰ ਇਹ ਮੰਨਦਾ ਹੀ ਨਹੀਂ ਸੀ ਕਿ ਪੰਜਾਬ ਇੱਕ ਭਾਸ਼ੀ ਸੂਬਾ ਹੈ। ਉਹ ਕਹਿੰਦਾ ਸੀ ਕਿ ਬਾਈਲਿੰਗੁਅਲ ਹੈ ਪੰਜਾਬ, ਦੋਨੋਂ ਹੀ ਜ਼ਬਾਨਾਂ ਹਿੰਦੀ ਔਰ ਪੰਜਾਬੀ ਸਟੇਟ ਲੈਂਗੁਏਜ ਹੋਣ। ਸੋ ਉਸ ਮੁੱਦੇ ਦੇ ਉੱਤੇ ਲਛਮਣ ਸਿੰਘ ਗਿੱਲ ਨੇ ਇਧਰੋਂ ਜਿਹੜਾ ਗਿਆਨ ਸਿੰਘ ਰਾੜੇਵਾਲਾ ਕਾਂਗਰਸ ਪਾਰਟੀ ਦਾ ਲੀਡਰ ਸੀ, ਲੈਜਿਸਲੇਚਰ ਪਾਰਟੀ ਦਾ, ਉਹਦੇ ਨਾਲ ਇੱਟੀ ਸਿੱਟੀ ਲਾਈ। 14 ਚੋਂ 15-16 MLA ਜਿਹੜਾ ਹੈ ਉਹ ਆਪਣੇ ਨਾਲ ਲੈ ਗਿਆ, ਬਗਾਵਤ ਕੀਤੀ। ਔਰ ਉਸ ਪੀਰੀਅਡ 'ਚ ਫਿਰ ਜਗਜੀਤ ਸਿੰਘ ਚੌਹਾਨ ਜਿਹੜੇ ਅੱਜ ਦੀ ਡਿਸਕਸ਼ਨ ਦਾ ਕੇਂਦਰੀ ਨੁਕਤਾ ਨੇ ਇਸ ਸੈਗਮੈਂਟ ਦੇ ਵਿੱਚ, ਉਹ ਟਾਂਡੇ ਤੋਂ MLA ਆਜ਼ਾਦ ਸੀ। ਉਹ ਵੀ ਉਸ ਲਛਮਣ ਸਿੰਘ ਗਿੱਲ ਦੀ ਹਕੂਮਤ ਜਿਹੜੀ ਸ਼ਾਇਦ 10 ਕੁ ਮਹੀਨੇ ਰਹੀ, ਉਸ ਦੇ ਵਿੱਚ ਉਹ ਵਿੱਤ ਮੰਤਰੀ ਬਣੇ, ਫਾਈਨੈਂਸ ਮਿਨਿਸਟਰ ਜੀ। ਔਰ ਹਾਲਾਂ ਬੜਾ ਫਰਟਿਲ ਮਾਈਂਡ ਸੀ ਡਾਕਟਰ ਚੌਹਾਨ ਦਾ। ਉਹ ਪੁਰਾਣੇ ਪੀਰੀਅਡ ਦੇ ਜਿਹੜੇ ਨੇ ਉਹ MBBS ਡਾਕਟਰ ਸੀ, ਉਹਨਾਂ ਦੀ ਹਾਲਾਂ ਇੱਕ ਬਾਂਹ ਟੁੰਡਾ, ਉਹਨਾਂ ਨੂੰ ਬਹੁਤ ਇਲਾਕੇ 'ਚ ਟੁੰਡਾ ਡਾਕਟਰ ਹੀ ਕਹਿੰਦੇ ਸੀ, ਉਹਨਾਂ ਦਾ ਟੁੰਡ ਸੀ। ਬਹੁਤ ਜਿਹੜਾ ਜਿਸ ਫਰਟਿਲ ਮਾਈਂਡ, ਬੜਾ ਉਪਜਾਊ ਦਿਮਾਗ ਔਰ ਬੜੀ ਦੂਰ ਅੰਦੇਸ਼ ਪਹੁੰਚ। ਔਰ ਫਾਈਨੈਂਸ ਮਿਨਿਸਟਰ ਹੁੰਦੇ ਆ ਅੱਜ ਤਾਂ ਭਾਰਤ ਦੀਆਂ ਕੀ ਦੁਨੀਆ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਟਰੀ ਸਕੀਮ ਹੈ। ਚੌਹਾਨ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਸਟੇਟ ਲੋਟਰੀ ਸ਼ੁਰੂ ਕੀਤੀ ਸੀ ਕਿ ਵੀ ਇਹ ਪ੍ਰਾਈਵੇਟ ਜਿਹੜੀਆਂ ਲੋਟਰੀਆਂ ਨੇ ਫਰਾਡ ਕਰਦੀਆਂ ਨੇ, ਪੈਸੇ ਲੈ ਕੇ ਦੌੜ ਜਾਂਦੀਆਂ, ਇਹਦੇ ਨਾਲ ਲੋਕਾਂ ਨੂੰ ਵੀ ਜਾਗਰਤੀ ਹੋਏਗੀ ਔਰ ਸਟੇਟ ਨੂੰ ਵੀ ਜਿਹੜਾ ਪੈਸੇ ਔਰ ਬੜੀ ਕਾਮਯਾਬੀ ਨਾਲ ਚਲਾਇਆ। ਬਾਅਦ 'ਚ ਬਾਕੀ ਸਟੇਟਾਂ ਨੇ ਵੀ ਚਲਾਇਆ। ਹੁਣ ਡਾਕਟਰ ਚੌਹਾਨ ਜਿਨ੍ਹਾਂ ਨੇ ਇੱਕ ਇੰਟਰਵਿਊ 84 ਤੋਂ ਬਾਅਦ 85 ਜਾਂ 86 'ਚ ਦਿੱਤਾ ਹੈ, ਉਦੋਂ ਉਹਨਾਂ ਨੂੰ ਪੁੱਛਿਆ ਗਿਆ, ਅੰਗਰੇਜ਼ੀ ਦਾ ਇੰਟਰਵਿਊ ਹੈ ਇਸ ਸੈਗਮੈਂਟ ਦੇ ਐਂਡ 'ਚ 2-2.5 ਮਿੰਟ ਦਾ, ਹਾਲਾਂ ਥੋੜੀ ਸਾਊਂਡ ਕੁਆਲਿਟੀ ਪੂਅਰ ਹੈ ਔਰ ਅਸੀਂ ਜਿਹੜਾ ਸ਼ੁਕਰਗੁਜ਼ਾਰ ਹੈ ਵੀਰ ਅਨੂਪ ਸਿੰਘ UK ਤੋਂ, ਜਿਹੜੇ ਬਹੁਤ ਸਾਰੇ ਹਿਸਟੋਰੀਕਲ ਚੀਜ਼ਾਂ ਅੱਜ ਦੇ ਦੌਰ 'ਚ ਵੀ ਇਕੱਠੀਆਂ ਕਰਦੇ ਨੇ। ਉਹ ਜਦੋਂ ਸਾਨੂੰ ਲਾਸਟ ਟਾਈਮ ਮਿਲਣ ਆਏ ਔਰ ਉਹਨਾਂ ਨੇ ਮੈਨੂੰ ਉਹ ਕਲਿੱਪ ਵੀ ਦਿਖਾਈ, ਅਸੀਂ ਬਾਹਰ ਖਾਣਾ ਖਾਣ ਗਏ, ਤੇ ਅੱਜ ਜਦੋਂ ਮੈਂ ਇੰਡੀਅਨ ਬਜਟ ਦੇਖਿਆ ਔਰ ਉਹਦੇ ਤੇ ਚੀਕ ਝਿਆੜਾ ਦੇਖਿਆ ਆਪੋਜੀਸ਼ਨ ਦਾ ਵੀ, ਔਰ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਵੀ ਇਹਨੇ ਬਿਲਕੁਲ ਸਾਡੇ ਨਾਲ ਐਂਟੀ ਪੰਜਾਬ ਬਜਟ ਹੈ, ਸਾਨੂੰ ਕੁਝ ਨਹੀਂ ਦਿੱਤਾ ਗਿਆ। ਤੇ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਕਿ ਵੀ ਮੈਂ ਅਨੂਪ ਸਿੰਘ ਜਿਹੜੇ ਇੱਥੇ ਜੰਗ ਜਿਹੜਾ ਗੱਤਕਾ ਕੰਪੀਟੀਸ਼ਨ 2 ਦਿਨ ਸੀ ਉਹਦੇ 'ਚ ਪਾਰਟਿਸਿਪੇਸ਼ਨ ਲਈ ਆਏ ਸੀ ਔਰ ਹੁਣ ਉਹ ਕੈਨੇਡਾ ਗਏ ਨੇ, ਔਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਨੂੰ ਕਲਿੱਪ ਦਿਖਾਈ ਸੀ ਡਾਕਟਰ ਚੌਹਾਨ ਦੀ, ਉਹਦੇ ਇੰਟਰਵਿਊ ਦੀ, ਕਿਉਂਕਿ ਉਹ ਮੇਰੀ ਮੈਮਰੀ 'ਚ ਸਟਕ ਸੀ ਕਿ ਵੀ ਉਹਨੂੰ ਜਦੋਂ ਡਾਕਟਰ ਚੌਹਾਨ ਨੂੰ ਉਹਨੇ ਪੁੱਛਿਆ ਰਿਪੋਰਟਰ ਨੇ, ਕਿਉਂਕਿ ਉਹਦੇ ਥੱਲੇ ਉਹ ਨਹੀਂ ਹੈ ਵੀ ਉਹ BBC ਦਾ ਰਿਪੋਰਟਰ ਹੈ ਜਾਂ ਕਿਸੇ ਅਮਰੀਕਨ ਚੈਨਲ ਦਾ, ਪਰ ਉਹਨੇ ਪੁੱਛਿਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਦੋਂ ਤੁਹਾਡੇ ਦਿਮਾਗ 'ਚ ਆਈ ਔਰ ਤੁਸੀਂ ਕਦੋਂ ਖਾਲਿਸਤਾਨੀ ਜਿਹੜਾ ਹੈ ਉਸ ਬਾਰੇ ਆਪਣਾ ਇਰਾਦਾ ਕੀਤਾ ਵੀ ਇਹ। ਤੇ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ 1969 ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਪੰਜਾਬ ਦਾ, ਵਿੱਤ ਮੰਤਰੀ, ਹੁਣ ਤੁਸੀਂ 1969 ਦੇਖ ਲਓ ਕਿ ਵੀ ਅਸੀਂ 55 ਸਾਲ ਪਹਿਲਾਂ ਦੀ ਗੱਲ ਕਰ ਰਹੇ। ਹੁਣ ਕਹਿ ਰਹੇ ਨੇ ਨਾ ਵੀ ਪੰਜਾਬ ਨੂੰ ਕੁਝ ਨਹੀਂ ਦੇ ਰਹੇ ਜਾਂ ਦੂਜੇ। ਉਹੀ ਇੰਦਰਾ ਗਾਂਧੀ ਜਿਹਦੇ ਕਮਿਸ਼ਨ ਦੇ ਥੱਲੇ ਰੀਆਰਗੇਨਾਈਜ਼ ਦੇ ਨਾਂ ਥੱਲੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬ 'ਚੋਂ ਕੱਢਿਆ ਗਿਆ, ਜਿਹਨੂੰ ਉਹਨਾਂ ਦੇ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ ਨੇ ਲੂਲਾ ਲੰਗੜਾ ਪੰਜਾਬੀ ਸੂਬਾ ਕਿਹਾ। ਤੇ ਉਸ ਲੂਲੇ ਲੰਗੜੇ ਦੇ ਵਿੱਚ ਵੀ ਜੋ ਕੁਝ ਰਹਿ ਗਿਆ ਉਹਨੂੰ ਕਿਵੇਂ, ਔਰ ਡਾਕਟਰ ਚੌਹਾਨ ਕਹਿੰਦੇ ਨੇ ਕਿ ਵੀ ਮੈਂ ਉਦੋਂ ਇਹ ਰਿਅਲਾਈਜ਼ ਕੀਤਾ ਵੀ ਇਹ ਤਾਂ ਪੰਜਾਬ ਨੂੰ ਬੜੀ ਤਰ੍ਹਾਂ ਬੁਰੀ ਤਰ੍ਹਾਂ ਲੁੱਟ-ਕੁੱਟ ਰਹੇ ਨੇ ਔਰ ਇਹ ਸਿੱਖਾਂ ਦਾ ਇਸ 'ਚੋਂ ਪੰਜਾਬ ਦਾ ਸਾਡਾ ਕੋਈ ਹਾਲ ਨਹੀਂ ਰਹਿਣਾ, ਕੁਛ ਨਹੀਂ ਬਣਨਾ। ਔਰ ਉਹੀ ਪੀਰੀਅਡ ਦੇ ਵਿੱਚ ਫਿਰ ਡਾਕਟਰ ਚੌਹਾਨ 1970-71 ਦੇ ਵਿੱਚ ਬਾਹਰ ਨਿਕਲੇ, UK 'ਚ ਆਏ, ਉੱਥੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ। ਅਮਰੀਕਾ 'ਚ ਆਏ ਉਸ ਪੀਰੀਅਡ 'ਚ, ਔਰ ਉਦੋਂ ਦੀ ਨਿਊਯਾਰਕ ਟਾਈਮਜ਼ ਦੇ ਵਿੱਚ ਕੁਆਰਟਰ ਪੇਜ ਐਡ ਜਿਹੜੀ ਹੈ ਉਹ ਲੱਗੀ ਹੋਈ ਚੌਹਾਨ ਦੇ ਨਾਂ ਥੱਲੇ, ਜਿਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਸਾਡੇ ਕੋਲ ਹੱਲ ਨਹੀਂ ਹੈ। ਉਦੋਂ ਹੀ 1971 ਦੇ ਅਕਤੂਬਰ-ਨਵੰਬਰ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੇ ਪਾਕਿਸਤਾਨ ਨੂੰ ਤੋੜਨ ਦੇ ਲਈ ਫੌਜ ਚਾੜੀ ਮਸ਼ਰਕੀ ਪਾਕਿਸਤਾਨ ਦੇ ਉੱਤੇ, ਔਰ ਡਾਕਟਰ ਚੌਹਾਨ ਉਦੋਂ ਪਾਕਿਸਤਾਨ ਵੀ ਗਏ। ਉਸ ਵੇਲੇ ਦੇ ਜਿਹੜਾ ਉਹਨਾਂ ਨੇ ਗੁਰਦੁਆਰਿਆਂ ਦੀਆਂ ਚਾਬੀਆਂ ਦਿੱਤੀਆਂ ਗਈਆਂ। ਪਰ ਮੈਂ ਬਹੁਤ ਵਾਰੀ ਦੇਖਦਾ ਵੀ 84 ਨੂੰ ਬੀਤਿਆਂ 40 ਸਾਲ ਹੋ ਗਏ ਜੇ ਅੱਜ ਵੀ ਸਾਡਾ ਇੱਕ ਤਬਕਾ, ਕੁਛ ਤਾਂ ਡਰੇ ਹੋਏ, ਕੁਛ ਵਿਕੇ ਹੋਏ, ਕੁਛ ਜੁੱਤੀਆਂ ਖਾਣ 'ਚ ਯਕੀਨ ਰੱਖਣ ਵਾਲੇ, ਕੁਛ ਜੁੱਤੀਆਂ ਚੱਟਣ 'ਚ ਯਕੀਨ ਰੱਖਣ ਵਾਲੇ,
ਉਹਨਾਂ ਨੂੰ ਵੀ ਜੇ ਪਾਸੇ ਛੱਡ ਦਿਓ ਤੇ ਇੱਕ ਸੋ ਕਾਲਡ ਬੁੱਧੂ ਜੀ ਵੀ ਜਿਹੜੇ ਇਹ ਗੱਲ ਅੱਜ ਵੀ ਖਾਲਿਸਤਾਨ ਦੇ ਉੱਤੇ ਆਰਗੂ ਕਰਦੇ ਨੇ ਕਿ ਜੀ ਇੰਨੀਆਂ ਨਸਲਕੁਸ਼ੀਆਂ ਇੱਕ ਤੋਂ ਬਾਅਦ ਇੱਕ ਅਸੀਂ ਕਰਵਾ ਲਈ, ਕਿੰਨੇ ਮਾਰੇ ਲੱਖਾਂ 'ਚ ਉਹਨਾਂ ਦੀਆਂ ਕੋਈ ਗਿਣਤੀਆਂ ਨਹੀਂ ਨੇ। ਤੇ ਜੇ ਅੱਜ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਜਦੋਂ 1971 'ਚ ਚੌਹਾਨ ਨੇ ਆ ਕੇ ਬਾਹਰ ਜਗਜੀਤ ਸਿੰਘ ਚੌਹਾਨ ਨੇ ਗੱਲ ਕੀਤੀ ਹੋਏਗੀ ਕਿਹੜੇ ਬਾਹਰ ਹੋਣਗੇ। ਔਰ ਡਾਕਟਰ ਹਰਦਮ ਸਿੰਘ ਆਜ਼ਾਦ ਹਿਊਸਟਨ 'ਚ ਬੇਸਡ ਨੇ, ਸਾਡੇ ਖੈਰ ਖਵਾਹ ਨੇ, TV 84 ਦੇ ਵੱਡੇ ਸਾਡੇ ਸਪੋਰਟਰ ਨੇ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ 70s ਦੇ ਵਿੱਚ ਉਹਨਾਂ ਨੇ ਐਨਵਾਇਰਨਮੈਂਟਲ ਜਿਹੜੀ ਹੈ ਉਹ ਸਾਇੰਸ ਦੇ ਵਿੱਚ PhD ਕੀਤੀ ਹੋਈ ਹੈ, ਉਹ ਮੈਰੀਲੈਂਡ ਰਹਿੰਦੇ ਸੀ। ਤਾਂ ਉਹਨਾਂ ਨੇ ਕਿਹਾ, ਔਰ ਪੁਰਾਣਾ ਗੁਰਦੁਆਰਾ ਸੀ ਉੱਥੇ, ਗੁਰੂ ਨਾਨਕ ਫਾਊਂਡੇਸ਼ਨ ਹੁਣ ਵੀ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਚੌਹਾਨ ਜਦੋਂ ਆਏ ਔਰ ਗੁਰਦੁਆਰੇ 'ਚ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਇਹ ਅਸੀਂ ਇਹ ਨੌਨਸੈਂਸ ਨਹੀਂ ਸੁਣਨਾ ਹੈ। ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਘਰ ਦੇ ਵਿੱਚ ਜਿਹੜਾ ਹੈ ਉਹ ਇੱਕ ਛੋਟੀ ਜਿਹੀ ਗੈਦਰਿੰਗ ਕਰਕੇ ਉਹਨਾਂ ਨੂੰ ਕੀਤਾ। ਸੋ ਮੈਂ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਇੰਨਾ ਬਰਬਾਦ ਕਰਵਾ ਕੇ ਅੱਜ ਸੁਣਨ ਨੂੰ ਤਿਆਰ ਨਹੀਂ, ਉਦੋਂ ਕਿਹਨੇ ਸੁਣਨਾ ਸੀ। ਔਰ ਇਹ ਵੀ ਇੱਕ ਅਫਸੋਸ ਦੀ ਗੱਲ ਹੈ ਵੀ ਅਸੀਂ ਜਦੋਂ ਕੋਈ ਤੁਰ ਜਾਂਦਾ, ਇਸ ਲਈ ਮੈਂ ਸ਼ੁਰੂਆਤ ਹੀ ਕੀਤੀ ਕਿ ਮੈਨੂੰ ਯਾਦ ਆਇਆ ਜੋ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਇੱਕ ਹਿੱਸਾ ਸਿੱਖਾਂ ਦਾ ਚੌਹਾਨ ਨੂੰ ਰਾਹ ਦੇ ਨਾਲ ਹੀ ਜੋੜਦਾ ਰਿਹਾ ਕਿ ਜੀ ਏਜੰਸੀਆਂ ਨੇ ਭੇਜਿਆ, ਏਜੰਸੀਆਂ ਨੇ ਇਹ ਕੀਤਾ। ਇੱਕ ਜਿਹੜਾ ਉਹਨਾਂ ਨੂੰ ਉਹਨਾਂ ਦੀਆਂ ਕੁਝ ਹੋਰ ਗੱਲਾਂ ਪਸੰਦ ਨਹੀਂ ਸੀ, ਥੋੜ੍ਹਾ ਬਹੁਤ ਉਹਨਾਂ 'ਚ ਸਟੰਟ ਐਲੀਮੈਂਟ ਤਾਂ ਸੀ। ਇਹ ਤਾਂ ਉਹਨਾਂ ਨੂੰ ਇਹ ਪਤਾ ਸੀ ਵੀ ਮੀਡੀਆ 'ਚ ਕਿਵੇਂ ਰਹਿਣਾ, ਬਟ ਉਹ ਹਮੇਸ਼ਾ ਮੀਡੀਆ 'ਚ ਵੀ ਰਹੇ, ਕਲੈਰਿਟੀ ਆਫ ਥਾਟ ਵੀ ਸੀ। ਔਰ ਜੇ 1969 ਦੇ ਵਿੱਚ ਉਹਨਾਂ ਦੀ ਇਹ ਵਿਜ਼ਨ 'ਚੋਂ ਉਹਨਾਂ ਨੇ ਅੰਦਾਜ਼ਾ ਲਾਇਆ ਔਰ ਜਿਹੜਾ ਉਹਨਾਂ ਨੇ ਇੰਟਰਵਿਊ 'ਚ ਇਮਾਨਦਾਰੀ ਦੇ ਨਾਲ ਗੱਲ ਕਹੀ, ਉਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਇੱਕ ਠੀਕ ਹੈ ਜਦੋਂ ਫਿਰ ਇਕੱਲੇ ਹੋ ਗਏ, ਬਹੁਤ ਬੁਢਾਪੇ ਚਲੇ ਗਏ, ਵਾਈਫ ਉਹਨਾਂ ਦੀ ਉੱਥੇ ਸੀ, ਬੱਚੇ ਨਹੀਂ ਸੀ ਉਹਨਾਂ ਦਾ ਕੋਈ ਵੀ, ਵੀਜ਼ਾ ਵਾਈਫ ਨੂੰ ਵੀ ਨਹੀਂ ਦਿੱਤਾ। ਔਰ ਫਿਰ ਇੱਕ ਹਾਲਤ ਦੇ ਵਿੱਚ ਅਖੀਰਲੇ ਪੀਰੀਅਡ 'ਚ ਕਾਈਂਡ ਆਫ ਉਹਨਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ। ਉਦੋਂ ਤੁਸੀਂ ਕੋਈ ਨਾ ਕੋਈ ਫਿਰ ਆਸਰਾ ਟਿਕਾਣਾ ਲੱਭਦੇ ਹੋ। ਡੈਥ ਉਹਨਾਂ ਦੀ ਵਾਪਸ ਟਾਂਡੇ ਹੀ ਜਾ ਕੇ ਹੋਈ। ਮੈਂ ਸਮਝਦਾ ਵੀ ਜੇ ਉਹ ਵੀ ਭਾਈ ਗਜਿੰਦਰ ਸਿੰਘ ਵਾਂਗ ਜਿਨ੍ਹਾਂ ਦੇ ਕੋਲ ਵੀ ਆਫਰ ਸੀ ਕਿ ਵੀ ਉਹ ਪਟਿਆਲੇ ਤੋਂ ਟੌੜਾ ਜਿਹੜੇ ਨੇ ਉਹਨਾਂ ਨੂੰ ਆਪਣੀ ਸੀਟ ਦੇ ਰਹੇ ਸੀ, ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬਾਗੀ ਹੁੰਦਾ ਹੈ ਉਹਦੇ ਲਈ ਉਹੀ ਰਸਤਾ ਹੁੰਦਾ ਹੈ, ਜਾਂ ਜਿੱਤ ਕੇ ਆਉਣਾ ਤੇ ਜਾਂ ਸ਼ਹੀਦ ਹੋਣ ਲਈ ਆਉਣਾ। ਚਲੋ ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਹ ਸਾਰਾ ਪਾਰਟ ਜੇ ਅਸੀਂ ਇਹਦਾ ਹੁਣ ਇਹ ਕੰਟੈਕਸਟ ਦੇਖੀਏ ਤੇ ਹੁਣ ਅਸੀਂ ਸੀਤਾਰਮਨ ਦੇ ਬਜਟ ਦੀ ਗੱਲ ਕਰਦੇ ਹਾਂ। 7ਵਾਂ ਬਜਟ ਉਹਨੇ ਪੇਸ਼ ਕੀਤਾ ਔਰ ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ, ਕਿਉਂਕਿ ਇਸ ਵੇਲੇ ਬੀਜੇਪੀ ਗਵਰਨਮੈਂਟ ਮਾਈਨੋਰਿਟੀ 'ਚ ਹੈ, ਉਹਨਾਂ ਕੋਲ ਐਬਸੋਲੂਟ ਬੀਜੇਪੀ ਕੋਲ ਆਪਣੀ ਪਾਰਟੀ ਮਾਈਨੋਰਿਟੀ 'ਚ ਹੈ, ਐਬਸੋਲੂਟ ਮੈਜੋਰਿਟੀ ਨਹੀਂ ਹੈ। ਔਰ ਆਂਧਰਾ ਦੇ ਨਾਇਡੂ ਔਰ ਬਿਹਾਰ ਦੇ ਨਤੀਸ਼ ਕੁਮਾਰ, ਉਹਨਾਂ ਦੀਆਂ ਵਿਸਾਖੀਆਂ ਦੇ ਸਾਰੇ ਗਵਰਨਮੈਂਟ ਖੜੀ ਹੈ। ਔਰ ਇਸ ਬਜਟ ਦੇ ਵਿੱਚ ਉਹਨਾਂ ਨੇ ਆਂਧਰਾ ਪ੍ਰਦੇਸ਼ ਨੂੰ 15,000 ਕਰੋੜ ਜਿਹੜਾ ਹੈ ਉਹ ਵਿੱਤੀ ਮਦਦ, 15,000 ਕਰੋੜ ਤੇ ਬਿਹਾਰ ਨੂੰ 41,000 ਕਰੋੜ ਦੀ ਮਦਦ ਦਾ ਐਲਾਨ ਕੀਤਾ। ਔਰ ਨਾਲ ਦੀ ਨਾਲ ਫਿਰ ਬਿਹਾਰ, ਝਾਰਖੰਡ ਔਰ ਉੜੀਸਾ ਔਰ ਦੂਜੇ ਤੀਜਿਆਂ ਦਾ ਵੀ ਇਸ ਦਾ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਮੰਗ ਕੀਤੀ ਗਈ ਸੀ ਇਹਦੇ ਕੋਲੋਂ ਨਤੀਸ਼ ਕੁਮਾਰ ਵੱਲੋਂ ਕਿ ਜੀ ਬਿਹਾਰ ਨੂੰ ਸਪੈਸ਼ਲ ਸੂਬੇ ਦਾ ਦਰਜਾ ਦਿੱਤਾ ਜਾਏ, ਜਾਂ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਸਪੈਸ਼ਲ ਸੂਬਾ ਤਾਂ ਨਹੀਂ ਅਜੇ ਦਿੰਦੇ, ਪਰ ਤੁਹਾਨੂੰ ਅਸੀਂ ਇੰਨਾ ਕੁ ਜਿਹੜਾ ਦੇ ਦਿਆਂਗੇ ਕਿ ਬਾਕੀ ਵੀ ਤੁਹਾਡੇ ਤੇ ਰਸ਼ ਕਰਨਗੇ। ਔਰ ਅਸੀਂ ਜੇ ਦੇਖਦੇ ਹਾਂ ਕਿ 41,000 ਕਰੋੜ ਹੁਣ, ਔਰ ਇਹ ਠੀਕ ਹੈ ਵੀ ਇਸ ਦੇ ਉੱਤੇ ਇੰਡੀਆ ਬਲਾਕ ਨੇ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਡਿਸਕ੍ਰਿਮੀਨੇਸ਼ਨ ਹੈ। ਜਿਹੜੀਆਂ ਆਪੋਜੀਸ਼ਨ ਰੂਲਡ ਸਟੇਟਸ ਨੇ ਉਹਨਾਂ ਨੂੰ ਕੁਛ ਨਹੀਂ ਦਿੱਤਾ ਗਿਆ। ਤੇ ਅਸੀਂ ਕਿਉਂਕਿ ਪੰਜਾਬ ਬਾਰੇ ਗੱਲ ਕਰ ਰਹੇ ਹਾਂ, ਪੰਜਾਬ ਬਾਰੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਜਿਵੇਂ ਜਗਜੀਤ ਸਿੰਘ ਚੌਹਾਨ 1969 'ਚ ਸੀ ਜਦੋਂ ਉਹਨਾਂ ਕਿਹਾ ਵੀ ਪੰਜਾਬ ਨੂੰ ਲੁੱਟਿਆ ਪੁੱਟਿਆ ਜਾ ਰਿਹਾ। ਹਰਪਾਲ ਚੀਮਾ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਉਹਨਾਂ ਨੇ ਕਿਹਾ ਕਿ ਵੀ ਮੈਂ ਯੂਨੀਅਨ ਬਜਟ ਤੋਂ ਟੋਟਲੀ ਨਿਰਾਸ਼ ਹੈ। ਔਰ ਇਹ ਜਿਹੜਾ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਭਾਈ ਸਾਨੂੰ ਇੱਕ ਪੈਕੇਜ ਦਿਓ ਤਾਂ ਕਿ ਇੱਕ ਪਾਸੇ ਇਹ ਆ ਰਿਹਾ ਵੀ ਪੰਜਾਬ 'ਚ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਬਹੁਤ ਥੱਲੇ ਜਾ ਰਿਹਾ ਹੈ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਡਾਈਵਰਸੀਫਿਕੇਸ਼ਨ ਕ੍ਰੌਪਸ ਦੀ ਕਰੋ, ਤੇ ਉਸ ਦੇ ਲਈ ਸਾਨੂੰ ਪੈਕੇਜ ਦਿਓ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਇਹ 7ਵਾਂ ਜਿਹੜਾ ਬਜਟ ਪੇਸ਼ ਕੀਤਾ
ਉਹਦੇ 'ਚ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਬਿਲਕੁਲ ਧੱਕਾ ਕੀਤਾ ਹੈ, ਬਿਲਕੁਲ ਮਤਰੇਈ ਮਾਂ ਵਾਲਾ ਸਲੂਕ ਹੈ। ਔਰ ਇਹ ਉਹਨਾਂ ਨੇ ਪੰਜਾਬ ਦੇ ਬੀਜੇਪੀ ਦੀ ਸਰਕਾਰ ਨੇ ਉਹਨਾਂ ਨੇ ਕਿਹਾ ਬੀਜੇਪੀ ਗਵਰਨਮੈਂਟ ਡਿਸੀਵਡ ਦਾ ਪੀਪਲ ਆਫ ਪੰਜਾਬ। ਇੱਕ ਵਾਰੀ ਥੋੜੀ ਤੁਹਾਡੇ ਨਾਲ ਧੋਖਾ ਹੋਇਆ, ਰੋਜ਼ ਹੋ ਰਿਹਾ, ਤੁਹਾਡੀਆਂ ਹੀ ਅੱਖਾਂ ਨਹੀਂ ਹੋ ਜਾਂਦੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਦਿੱਤਾ ਕੁਛ ਨਹੀਂ, ਸਗੋਂ ਜਿਹੜੀ ਇਨਪੁਟ ਹੈ ਖੇਤੀ ਦੀ ਉਹ ਹੋਰ ਖਰਚੇ ਦੀ ਵਧਾ ਦਿੱਤੀ ਹੈ, ਕਿਉਂਕਿ ਜਿਹੜੇ ਫਰਟੀਲਾਈਜ਼ਰ ਨੇ ਉਹਨਾਂ ਦੇ ਉੱਤੇ ਜਿਹੜੀ ਸਬਸਿਡੀ ਸੀ ਉਹ 36% ਹੋਰ ਘਟਾ ਦਿੱਤੀ ਹੈ। ਹੁਣ ਨਤੀਜੇ ਦੇ ਤੌਰ ਤੇ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਦਾਅਵਾ ਕਰਦੇ ਸੀ ਜੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ, ਪਰ ਇਹ ਦੁੱਗਣੀ ਤਾਂ ਕੀ ਕਰ ਰਹੀਆਂ, ਉਹਨਾਂ ਨੇ ਖੇਤੀ ਦੀ ਜਿਹੜੀ ਕਾਸਟ ਹੈ ਉਹ ਵਧਾ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਨਾ ਹੀ ਸੈਂਟਰ ਨੇ ਪੰਜਾਬ ਨੂੰ ਕੋਈ ਸੜਕਾਂ, ਹੈਲਥ ਜਾਂ ਐਜੂਕੇਸ਼ਨ ਦੇ ਸੈਕਟਰ 'ਚ ਵੀ ਕੁਛ ਨਹੀਂ ਦਿੱਤਾ। ਇਸ ਤੋਂ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹੈ। ਔਰ ਮੈਂ ਇਸ ਤੋਂ ਪਹਿਲਾਂ ਸੀਤਾਰਮਨ ਨੂੰ ਜਾ ਕੇ ਮਿਲਿਆ ਵੀ ਸੀ। ਮੈਂ ਉਹਨਾਂ ਤੋਂ ਮੰਗ ਕੀਤੀ ਸੀ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਆਰਥਿਕ ਪੈਕੇਜ ਦਿੱਤਾ ਜਾਏ, ਔਰ ਨਾਲ ਦੀ ਨਾਲ ਇਹ ਕਿਹਾ ਸੀ ਵੀ ਜਿਵੇਂ ਤੁਸੀਂ ਹਿਮਾਚਲ ਔਰ ਜੰਮੂ ਕਸ਼ਮੀਰ ਨੂੰ ਇੰਡਸਟਰੀਲਾਈਜੇਸ਼ਨ ਪੈਕੇਜ ਦਿੱਤੇ ਹੋਏ ਨੇ ਕਿ ਕੋਈ ਟੈਕਸ ਨਹੀਂ ਹੈ, ਪੰਜਾਬ ਨੂੰ ਵੀ ਦਿੱਤਾ ਜਾਏ ਇਸ ਤਰ੍ਹਾਂ। ਔਰ ਉਹਨਾਂ ਨੇ ਕਿਹਾ ਵੀ ਇਸ 'ਚੋਂ ਸਾਡੇ ਲਈ ਕੁਛ ਨਹੀਂ ਨਿਕਲਿਆ। ਔਰ ਹੁਣ ਜਿਹੜੀ ਫਾਈਨਲ ਕਨਕਲੂਡਿੰਗ ਹਰਪਾਲ ਚੀਮੇ ਦੀ ਸਟੇਟਮੈਂਟ ਹੈ, the BJP always discriminates against Punjab and takes anti-Punjab decisions. Today's budget is anti-Punjab and anti-farmer. ਹੁਣ ਜੇ ਇੱਥੋਂ ਤੱਕ ਇਹ ਉਹ ਨੇ ਜਿਹੜੇ ਤਿਰੰਗੇ 'ਚ ਲਿਪਟੇ ਹੋਏ ਨੇ, ਬਿਲਕੁਲ ਕੇਜਰੀਵਾਲ ਦੇ ਗੁਣ ਗਾਇਨ ਕਰਨ ਵਾਲੇ, ਜੇ ਇਹਨਾਂ ਨੂੰ ਨਜ਼ਰ ਆਇਆ ਵੀ ਪੰਜਾਬ ਦੇ ਨੂੰ ਦੇਣਾ ਤਾਂ ਕੀ ਹੈ 36% ਜਿਹੜਾ ਉਹ ਸਬਸਿਡੀ ਵੀ ਖਤਮ ਕਰ ਦਿੱਤੀ ਹੈ ਫਰਟੀਲਾਈਜ਼ਰ ਦੇ ਉੱਤੇ, ਤੇ ਐਂਟੀ ਪੰਜਾਬ ਔਰ ਐਂਟੀ ਫਲਾਣਾ ਕਰ ਰਹੇ ਨੇ, ਤੇ ਇਸ ਸਾਰੇ 'ਚੋਂ ਕਿੰਨੀ ਕੁ ਦੇਰ ਇਹ ਤਾਂ ਇੱਕ ਆਪਣੇ ਢੰਗ ਦੇ ਨਾਲ ਇੱਕ ਵਕਤੀ ਜਿਹੀ ਗੱਲ ਹੈ, ਇਹਨਾਂ ਨੇ ਕੁਰਸੀਆਂ ਨੂੰ ਵੀ ਚੰਬੜੇ ਰਹਿਣਾ, ਉਹਦਾ ਹੱਲ ਵੀ ਕੋਈ ਨਹੀਂ। ਡਾਕਟਰ ਚੌਹਾਨ ਨੇ ਤਾਂ ਉਹਦਾ ਹੱਲ ਲੱਭ ਲਿਆ, ਔਰ ਉਹਨਾਂ ਨੇ ਇਹ ਦੇਖ ਲਿਆ 1969 'ਚ ਕਿ ਵੀ ਇਹਦੇ 'ਚੋਂ ਕੁਛ ਨਹੀਂ ਨਿਕਲਣਾ, ਔਰ ਇਵੈਂਚੁਅਲੀ ਉਹਨਾਂ ਨੇ ਖਾਲਿਸਤਾਨ ਦਾ ਨਾਅਰਾ ਦਿੱਤਾ। ਇਹ ਵੱਖਰੀ ਕਹਾਣੀ ਹੈ ਕਿ ਫਿਰ 84 ਤੋਂ ਬਾਅਦ ਇਹ ਸਮੁੱਚੀ ਕੌਮ ਦਾ ਨਿਸ਼ਾਨਾ ਬਣਿਆ। ਸੋ ਅਸੀਂ ਜਿੱਥੇ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਵੀ ਅੱਜ ਯਾਦ ਕਰ ਰਹੇ ਹਾਂ, ਉੱਥੇ ਇਹ ਵੀ ਕਹਿ ਰਹੇ ਹਾਂ ਕਿ ਭਾਈ ਕਹਾਣੀ ਉਹੀ ਉਹ ਕਾਂਗਰਸ ਦਾ ਬਜਟ ਸੀ 1969 'ਚ, ਹੁਣ ਬੀਜੇਪੀ ਦਾ ਸੀਤਾਰਮਨ 7ਵੀਂ ਵਾਰ ਕਰ ਰਹੀ ਹੈ, 8ਵੀਂ ਵੀ ਕਰੇਗੀ। ਪਰ ਜੋ ਇਹਨਾਂ ਦੇ ਮਨਾਂ ਦੇ ਵਿੱਚ ਇੰਡੀਅਨ ਸਟੇਟ ਨੇ, ਜਿਨ੍ਹਾਂ ਨੇ ਸਾਨੂੰ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ ਸੀ, ਔਰ ਇਹ ਜਿਹੜੀ ਉਹਨਾਂ ਦੀ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਜਿਹੜੀ ਇਹਨਾਂ ਨੇ ਸਿੱਖਾਂ ਦੇ ਉੱਤੇ ਜਿਹੜੀ ਹੈ ਉਹ ਲਾਗੂ ਕੀਤੀ, ਭਰਪਾ ਕੀਤੀ, ਉਹ ਅੱਜ ਵੀ ਬਰਾਬਰ ਜਾਰੀ ਹੈ। ਔਰ ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਜਿਹੜਾ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ 2-2.5 ਮਿੰਟ ਦੀ ਕਲਿੱਪ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਅੰਗਰੇਜ਼ੀ ਇੰਟਰਵਿਊ ਦੀ, ਉਸ ਨੂੰ ਚਲਾ ਦਿਓ। Dr. Chauhan refuses to abandon the hope that one day he'll have a country to call his own.